ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਈ ਹੋਈ ਹੀਟ ਵੇਵ ਆ ਉਸ ਨੂੰ ਲੈ ਕੇ। ਅੱਜ ਦਾ ਦਿਨ ਸਭ ਤੋਂ ਤਾਪਮਾਨ ਦੇ ਨੂੰ ਦੇਖਦੇ ਜਾਈਏ ਤਾਂ ਖਤਰਨਾਕ ਜਿਹੜਾ ਉਹ ਰਹਿਣ ਵਾਲਾ ਆ। ਬਹੁਤ ਸਾਰੇ ਰਿਕਾਰਡ ਜਿਹੜੇ ਉਹ ਅੱਜ ਟੁੱਟ ਜਾਣਗੇ, ਇਸ ਦੀਆਂ ਕਿਆਸ ਰਹੀਆਂ ਨੇ। ਕੱਲ ਫੇਅਰਫੀਲਡ ਦੇ ਵਿੱਚ ਕਹਿੰਦੇ ਆ ਅਨਧਿਕਾਰਤ ਤੌਰ ਦੇ ਉੱਤੇ ਤਾਪਮਾਨ 116 ਡਿਗਰੀ ਰਿਕਾਰਡ ਜਿਹੜਾ ਉਹ ਕੀਤਾ ਗਿਆ ਸੀ, ਉੱਥੇ ਦੀ ਜਿਹੜੀ 에ਅਰਫੀਲਡ ਆ ਉਸ ਦੇ ਨਜ਼ਦੀਕ। ਅੱਜ ਦਾ ਜਿਹੜਾ ਇਹ ਤਾਪਮਾਨ ਆ 115 114 ਇਹਨਾਂ ਇਸ ਦੇ ਉੱਤੇ ਜਾ ਸਕਦਾ ਆ। ਆਲਰੇਡੀ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਕੱਲ ਵੀ ਜਿਹੜੇ ਪਾਵਰ ਆਊਟੇਜਸ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂਲਿੰਗ ਸੈਂਟਰਸ ਬਹੁਤ ਸਾਰੇ ਥਾਵਾਂ ਦੇ ਉੱਤੇ ਮੌਜੂਦ ਆ। ਪ੍ਰੋਬਲਮ ਕੀ ਹੁੰਦੀ ਹੈ ਹਰਜੋਤ ਸਿੰਘ ਜੀ, ਜੇ ਸਿਹਤ ਦੇ ਪੱਖ ਤੋਂ ਦੱਸਿਆ ਜਾਵੇ ਤਾਂ ਜੇ ਤੁਹਾਡਾ ਸਰੀਰ ਜ਼ਿਆਦਾ ਗਰਮ ਹੋ ਜਾਂਦਾ ਆ ਇਸ ਗਰਮੀ ਦੇ ਕਰਕੇ, ਹੀਟ ਵੇਵ ਦੇ ਚੱਲਦਿਆਂ, ਤਾਂ ਇਸ ਨੂੰ ਠੰਡਿਆ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਕਤ ਲੱਗਦਾ ਆ ਤੇ ਕਈ ਵਾਰੀ ਇਹ ਜਾਨਲੇਵਾ ਸਾਬਤ ਹੁੰਦਾ ਆ। ਮੌਸਮ ਦੇ ਕਰਕੇ ਜਿਹੜੀਆਂ ਹੀਟ ਵੇਵਸ ਆ ਉਹ ਸਭ ਤੋਂ ਜ਼ਿਆਦਾ ਜਾਨਲੇਵਾ ਸਾਬਤ ਹੁੰਦੀਆਂ ਆ। ਸੋ ਘਰਾਂ ਨੂੰ ਬੰਦ ਕਰਕੇ ਰੱਖੋ, ਬਾਰੀਆਂ ਬੂਰੀਆਂ ਬੰਦ, ਗਰਮੈਸ਼ ਜਿਹੜੀ ਉਹ ਨਾ ਆਵੇ, ਬਲਾਈਂਡਸ ਬੰਦ, ਪਰਦੇ ਪੁਰਦੇ ਲਾ ਕੇ ਰੱਖੋ। ਇਹ ਅੱਜ ਦਾ ਦਿਨ ਖਾਸ ਕਰਕੇ ਕਹਿੰਦੇ ਵੀ ਬਹੁਤ ਜ਼ਿਆਦਾ ਗਰਮੈਸ਼ ਵਾਲਾ ਰਹਿਣ ਵਾਲਾ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ ਤਾਂ ਨੂੰ ਜਾ ਰਿਹਾ ਹੈ ਤੇ ਅੱਜ ਜਿਹੜਾ ਇਸ ਦਾ ਸਿਖਰ ਹੋਵੇਗਾ। ਫਲੈਕਸ ਅਲਰਟ ਆਲਰੇਡੀ ਜਾਰੀ ਆ ਅੱਜ 4 ਤੋਂ 9 ਵਜੇ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਆ ਬਾਈ ਨੂਨ ਅੱਜ ਦੁਪਹਿਰ ਤਾਈਂ ਬਹੁਤ ਸਾਰੇ ਥਾਵਾਂ ਦੇ ਉੱਤੇ 105 ਡਿਗਰੀ ਤਾਪਮਾਨ ਉਹ ਹੋ ਜਾਵੇਗਾ ਤੇ ਸ਼ਾਮ ਦੇ ਜਦੋਂ 4-5 ਵਜਣੇ ਆ ਤੇ ਉਦੋਂ ਇਸ ਨੇ ਹੋਰ ਵੀ ਜ਼ਿਆਦਾ ਸਿਖਰ ਦੇ ਉੱਤੇ ਚਲੇ ਜਾਣਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਹੌਟੈਸਟ ਡੇ ਦੇ ਰਿਕਾਰਡ ਜਿਹੜੇ ਆ ਉਹ ਟੁੱਟ ਸਕਦੇ ਨੇ ਤੇ ਜਿੱਦਾਂ ਦੇ ਕਿਆਸ ਰਹੀਆਂ ਤੇ ਟੁੱਟਣਗੇ। ਸੋ ਆਪਣੇ ਆਪ ਨੂੰ ਸੇਫ ਰੱਖੋ, ਪਰਿਵਾਰਾਂ ਨੂੰ ਸੇਫ ਰੱਖੋ। ਉੱਤੋਂ ਸਕੂਲ ਵੀ ਜਿਹੜੇ ਲੱਗੇ ਨੇ, ਬੱਚਿਆਂ ਦਾ ਵੀ ਭਾਈ ਸਕੂਲ ਵਾਲੇ ਵੀ ਤੇ ਮਾਪੇ ਵੀ ਜਿਹੜਾ ਆ ਵਿਸ਼ੇਸ਼ ਤੌਰ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਧਿਆਨ ਰੱਖੋ। ਵੱਧ ਤੋਂ ਵੱਧ ਪਾਣੀ ਪੀਵੋ। ਬਾਹਰ ਜਿਹੜੇ ਕੰਮ ਕਰਦੇ ਨੇ ਵੇਅਰ ਹਾਊਸਾਂ 'ਚ, ਸਟੋਰਾਂ ਦੇ ਵਿੱਚ ਵੀ ਆ, ਚਾਹੇ ਸਟੋਰਾਂ 'ਚ ਤਾਂ ਮੋਸਟਲੀ ਅਸੀਂ ਚਲੋ ਹੁੰਦੇ ਆ, ਐਗਰੀਕਲਚਰ ਵਾਲੇ ਆ। ਸੋ ਇਹਨਾਂ ਥਾਵਾਂ ਦੇ ਉੱਤੇ ਜਿੱਥੇ ਵੀ ਕਿਸੇ ਨੂੰ ਬਾਹਰ ਕੰਮ ਕਰਨਾ ਪੈ ਰਿਹਾ, ਕੰਸਟਰਕਸ਼ਨ ਵਰਕਰ ਹੋ ਗਏ ਇੱਦਾਂ ਦੇ, ਇਹ ਅੱਜ ਜ਼ਿਆਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਗਰਮੀ ਤੋਂ ਬਚਾਅ ਲਈ ਆਪਣੇ ਕਦਮ ਜਿਹੜੇ ਉਹ ਚੱਕਣ। ਜੀ ਬਿਲਕੁਲ, ਹਿਸਟੋਰਿਕ ਹੀਟ ਵੇਵ ਆ ਜਿਹਦੇ ਨਾਲ 52 ਮਿਲੀਅਨ ਲੋਕਾਂ ਦੇ ਉੱਤੇ ਇਹਦਾ ਅਸਰ ਪੈ ਰਿਹਾ ਹੈਗਾ ਆ। ਕੱਲ ਕੈਲੀਫੋਰਨੀਆ ISO ਨੇ ਸਟੇਜ 2 ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਸੀਗੀ ਤੇ ਸਟੇਜ 3 ਐਮਰਜੈਂਸੀ ਜਿਹੜੀ ਆ ਲੋਡ ਸ਼ੈਡਿੰਗ ਕਰਕੇ ਕਹਿੰਦੇ ਵੀ ਲੋਡ ਬਹੁਤ ਜ਼ਿਆਦਾ ਜਿਹੜਾ ਆ ਪਊਗਾ। ਜੀ ਬਿਲਕੁਲ, ਲੋਡ ਪੈਣ ਦੇ ਨਾਲ ਤੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਪਾਵਰ ਆਊਟੇਜਸ ਪੋਸੀਬਲ ਆ। ਕੱਲ ਸੈਕਰਾਮੈਂਟੋ ਦੇ ਵਿੱਚ 16,000 ਤੋਂ ਵੱਧ ਲੋਕਾਂ ਨੂੰ ਇੱਕ ਟਾਈਮ ਦੇ ਉੱਤੇ ਬਿਜਲੀ ਤੋਂ ਬਗੈਰ ਜਿਹੜਾ ਉਹ ਰਹਿਣਾ ਪਿਆ ਸੀ। ਹੋਰ ਕਈ ਥਾਵਾਂ ਦੇ ਉੱਤੇ ਜਿਹੜੇ 5,000 ਤੋਂ ਵੱਧ ਕਸਟਮਰਸ ਆ ਉਹਨਾਂ ਨੂੰ ਜਾਣਾ ਪਿਆ ਸੀ। ਗ੍ਰਿਡ ਐਮਰਜੈਂਸੀ ਆਲਰੇਡੀ ਕੱਲ ਦੀ ਜਿਹੜੀ ਉਹ ਡਿਕਲੇਅਰ ਕੀਤੀ ਗਈ ਆ। ਸਟੇਟ ਵਾਈਡ ਫਲੈਕਸ ਅਲਰਟ ਕੱਲ ਤੋਂ ਹੀ ਜਿਹੜਾ ਆ ਉਹ ਚਾਲੂ ਜਿਹੜਾ ਉਹ ਕੀਤਾ ਗਿਆ। 6 ਦਿਨ ਹੋ ਗਏ ਲਗਾਤਾਰ ਫਲੈਕਸ ਅਲਰਟ ਜਿਹੜੇ ਆ ਉਹ ਚੱਲਦਿਆਂ ਨੂੰ। 78 ਡਿਗਰੀ ਤੋਂ ਉੱਤੇ ਤਾਪਮਾਨ ਜਿਹੜਾ ਉਹ ਨਾ ਕੀਤਾ ਜਾਵੇ। ਇਹ ਜਿਹੜੇ ਆ ਲਗਾਤਾਰ ਕਹਿ ਰਹੇ ਆ ਜਿਹੜੇ ਅਪਲਾਇੰਸ ਦੀ ਜ਼ਰੂਰਤ ਨਹੀਂ ਆ, ਜਿਹੜੀ ਬੱਤੀ ਦੀ ਨਹੀਂ ਜ਼ਰੂਰਤ, ਉਹ ਬੰਦ ਕਰੋ। ਵੱਧ ਤੋਂ ਵੱਧ ਬਿਜਲੀ ਜਿਹੜੀ ਆ ਉਹ ਬਚਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਦੇ ਨਾਲ ਇਹੀ ਆ ਵੀ ਜੇ ਕਿਤੇ ਬਿਜਲੀ ਜਾਂਦੀ ਆ ਤੇ ਭਾਈ ਕਿਸੇ ਦੇ ਲਈ ਇਹ ਜਾਨਲੇਵਾ ਵੀ ਸਾਬਤ ਬਾਅਦ 'ਚ ਹੋ ਸਕਦੀ ਆ। ਬਿਲਕੁਲ, ਜੇ ਆਪਾਂ ਨੰਬਰਸ ਵਾਈਜ਼ ਦੱਸਦੇ ਜਾਈਏ, ਕੱਲ ਦੇ ਟੈਂਪਰੇਚਰ ਜਿਹੜਾ ਨਿਕਲਿਆ ਕੱਲ ਆ 112 ਡਿਗਰੀ ਟੈਂਪਰੇਚਰ ਕੱਲ ਸਟਾਕਟਨ ਦੇ ਵਿੱਚ ਸੀਗਾ, 114 ਡਿਗਰੀ ਸੈਕਰਾਮੈਂਟੋ ਦੇ ਵਿੱਚ, 115 ਡਿਗਰੀ ਵੈਕਾਵਿਲ 'ਚ ਤੇ 117 ਡਿਗਰੀ ਫੇਅਰਫੀਲਡ 'ਚ। ਫ੍ਰਿਜ਼ਨੋ ਬੇਕਰਸਫੀਲਡ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਹੌਟ ਹੁੰਦਾ। ਤੇ ਅੱਜ ਦਾ ਜੇ ਟੈਂਪਰੇਚਰ ਦੱਸਦੇ ਜਾਈਏ 115 ਡਿਗਰੀ ਸੈਕਰਾਮੈਂਟੋ 'ਚ ਹੋਊਗਾ, 108 ਡਿਗਰੀ ਤੱਕ ਸੈਨੋਜ਼ੇ, 104 ਡਿਗਰੀ ਓਕਲੈਂਡ, 125 ਡਿਗਰੀ ਡੈਥ ਵੈਲੀ ਦੇ ਵਿੱਚ। ਤੇ ਹੁਣ ਤੁਸੀਂ ਹਿਸਾਬ ਲਾ ਲਓ ਤੇ 94 ਡਿਗਰੀ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ। ਤੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਫੇਅਰਵਿਊ ਫਾਇਰ ਜਿਹੜੀ ਆ
ਇਹ ਫਾਸਟ ਮੂਵਿੰਗ ਬਲੇਜ਼ ਚੱਲ ਰਹੀ ਆ, ਜਿਹਦੇ ਨਾਲ 2 ਲੋਕਾਂ ਦੀ ਪਿਛਲੇ ਦਿਨਾਂ 'ਚ ਮੌਤ ਵੀ ਹੋਈ ਸੀ। 500 ਏਕੜ 1 ਘੰਟੇ ਦੇ ਹਿਸਾਬ ਨਾਲ ਇਹ ਅੱਗ ਵੱਧ ਰਹੀ ਹੈਗੀ ਆ। ਇੱਕ 80 ਮੀਲ ਈਸਟ ਆਫ ਲਾਸ ਐਂਜਲਸ ਜੋ ਅੱਗ ਲੱਗੀ ਆ, ਇਹ 2000 ਏਕੜ ਆਲਰੇਡੀ ਸੜ ਕੇ ਸੁਆਹ ਹੋ ਗਏ ਹੈਗੇ ਆ। ਰਿਵਰ ਸਾਈਡ ਕਾਉਂਟੀ ਦੇ ਆਫੀਸ਼ੀਅਲਸ ਨੇ 5000 ਲੋਕਾਂ ਨੂੰ ਘਰਾਂ ਚੋਂ ਇਵੈਕੂਏਟ ਕੀਤਾ ਹੈ ਕੈਲ ਫਾਇਰ ਦੇ ਮੁਤਾਬਕ। 53 ਦੇ ਕਰੀਬ ਲਾਰਜ ਫਾਇਰਸ ਪੂਰੇ ਜੀ USA ਦੇ ਵਿੱਚ ਲੱਗੀਆਂ ਹੋਈਆਂ ਆ। ਤੇ 2 ਲੋਕਾਂ ਦੀ ਮੌਤ ਮਿਲ ਫਾਇਰ ਦੇ ਵਿੱਚ ਹੋ ਗਈ ਸੀ। ਵੀ ਕੈਲੀਫੋਰਨੀਆ ਦੀ ਜਿਹੜੀ ਹੀਟ ਵੇਵ ਆ, ਇਸਨੇ ਬਹੁਤ ਜ਼ਿਆਦਾ ਕਹਿ ਲਓ ਹਰਜੋਤ ਸਿੰਘ ਜੀ, ਲੋਕਾਂ ਨੂੰ ਸੋਚਣ ਦੇ ਲਈ ਵੀ ਤੇ ਆਪਣੇ ਆਪ ਦੇ ਬਚਾਅ ਦੇ ਲਈ ਵੀ ਸਰਕਾਰਾਂ ਵੀ ਜੋ ਕਰ ਰਹੇ ਆ, ਪਰ ਕੰਮ ਬੜਾ ਔਖਾ ਆ। ਜਿਹੜਾ ਕੈਲੀਫੋਰਨੀਆ ISO ਆ, ਇੰਡੀਪੈਂਡੈਂਟ ਸਿਸਟਮ ਆਪਰੇਟਰ ਆ, ਕੈਸੋ ਜਿਸ ਨੂੰ ਵੀ ਜਾਣਿਆ ਜਾਂਦਾ ਆ, ਇਹ ਕਹਿੰਦੇ ਵੀ 80% ਸਟੇਟ ਨੂੰ ਬਿਜਲੀ ਜਿਹੜੀ ਉਹ ਪ੍ਰਦਾਨ ਕਰਦੇ ਹੈਗੇ ਆ। ਤੇ ਇਹ ਬਾਰ-ਬਾਰ ਜਿਹੜੇ ਆ ਉਹ ਕਹਿ ਰਹੇ ਆ ਵੀ ਵੱਧ ਤੋਂ ਵੱਧ ਬਿਜਲੀ ਨੂੰ ਜਿਹੜਾ ਉਹ ਤੁਸੀਂ ਪ੍ਰੀਜ਼ਰਵ ਕਰੋ। ਜਿਹੜੇ ਖਾਸ ਕਰਕੇ ਦੇਖੋ, ਇੱਕ ਦਿਨ ਤੁਸੀਂ ਨਹੀਂ ਵੀ ਕਰੋਗੇ ਨਾ ਬਾਹਰ ਜਾ ਕੇ ਜਿਹੜਾ ਉਹ ਕੰਮ, ਤਾਂ ਕੋਈ ਚੱਕਰ ਨਹੀਂ ਆ। ਆਪਣੇ ਆਪ ਨੂੰ ਜਿਹੜਾ ਉਹ ਬਚਾਓ। ਹੀਟ ਸਟ੍ਰੋਕ ਹੁੰਦਿਆਂ ਪਤਾ ਨਹੀਂ ਲੱਗਦਾ ਕਈ ਵਾਰੀ। ਹੀਟ ਦੀ ਜਿਹੜੀ ਇਲਨੈਸ ਆ ਉਹ ਬਹੁਤ ਗੰਭੀਰ ਆ। ਸਰੀਰ ਦੇ ਤਾਪਮਾਨ ਨੂੰ ਥੱਲੇ ਲੈ ਕੇ ਆਉਣਾ ਬੜਾ ਫਿਰ ਔਖਾ ਹੋ ਜਾਂਦਾ ਆ। ਲਗਾਤਾਰ ਪਾਣੀ ਜਿਹੜੇ ਆ ਉਹ ਤੁਸੀਂ ਪੀਂਦੇ ਰਹੋ। ਕੰਸਟਰਕਸ਼ਨ ਵਾਲੇ ਉਹ ਵੀ, ਐਗਰੀਕਲਚਰ ਵਾਲੇ, ਵੇਅਰ ਹਾਊਸਾਂ ਵਾਲੇ, ਜਿੱਥੇ ਵੀ ਜ਼ਿਆਦਾ ਤਪਸ਼ ਤੇ ਗਰਮੀ ਜਿਹੜੀ ਉਹ ਹੁੰਦੀ ਆ, ਉਹਨਾਂ ਨੂੰ ਵੱਧ ਤੋਂ ਵੱਧ ਬਚਾਅ ਰੱਖਣ ਦੀ ਜ਼ਰੂਰਤ ਆ। ਕੱਲ੍ਹ ਹੀ ਜਿਹੜਾ ਕੈਲੋਸ਼ਾ ਨੇ ਕਿਹਾ ਸੀਗਾ ਵੀ ਅਸੀਂ ਅਜਿਹੀਆਂ ਥਾਵਾਂ ਦੇ ਉੱਤੇ ਛਾਪੇਮਾਰੀ ਕਰਾਂਗੇ ਜਿੱਥੇ ਸਾਨੂੰ ਇਹ ਪਤਾ ਆ ਵੀ ਜਿੱਦਾਂ ਵੇਅਰ ਹਾਊਸ ਹੋ ਗਏ, ਐਗਰੀਕਲਚਰ ਵਾਲੇ ਹੋ ਗਏ, ਤੇ ਇਸ ਦੇ ਨਾਲ ਜਿਹੜੇ ਕੰਸਟਰਕਸ਼ਨ ਵਾਲੇ ਵੀ, ਭਾਈ ਇਹਨਾਂ ਨੂੰ ਪ੍ਰੋਪਰ ਸੁਵਿਧਾ ਤੁਸੀਂ ਦੇ ਰਹੇ ਆ, ਬਰਾਬਰ ਜਿਹੜੀਆਂ ਚੀਜ਼ਾਂ ਮਿਲ ਰਹੀਆਂ, ਐਵੇਂ ਪਾਣੀ ਦਾ, ਸ਼ੇਡ ਦਾ, ਬ੍ਰੇਕਸ ਦਾ ਪ੍ਰਬੰਧ ਜਿਹੜਾ ਉਹ ਹੈ ਜਾਂ ਨਹੀਂ ਹੈ। ਸੋ ਸਾਰੇ ਜਾਣੇ ਬਈ ਅੱਜ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰਹੋ। ਬਹੁਤ ਸਾਰੇ ਕਹਿਣਗੇ ਯਾਰ ਇਹ ਐਵੇਂ ਪਾਣੀ ਜਿਹੜਾ ਗਰਮੀ ਨੂੰ ਲੈ ਕੇ ਕਿਉਂ ਰੌਲਾ ਪਾਈ ਜਾਂਦੇ ਆ। ਪਤਾ ਉਦੋਂ ਲੱਗਣਾ ਹੈ ਵੀ ਹੁਣ ਤਾਂ ਪੱਖਾ ਚੱਲਦਾ ਆ, ਹੁਣ ਤਾਂ AC ਚੱਲਦਾ ਆ। ਜੇ ਕਿਤੇ ਬਿਜਲੀ ਚਲੇ ਗਈ ਨਾ, ਪਤਾ ਉਦੋਂ ਲੱਗਣਾ ਵੀ ਬਣਦਾ ਕੀ ਆ, ਵੀ ਇੰਨੀ ਜ਼ਿਆਦਾ ਗਰਮੀ ਜਿਹੜੀ ਆ ਉਹ ਅਚਾਨਕ ਜਦੋਂ ਹੋ ਜਾਂਦੀ ਹੈ ਕੀ ਆ। ਬਹੁਤ ਸਾਰੇ ਲੋਕ ਜਿਹੜਾ ਨੂੰ ਇਹ ਨਹੀਂ ਪਤਾ ਵੀ ਕਈਆਂ ਦੀ ਜਿਹੜੀ ਮੈਡੀਕਲ ਇਕਵਿਪਮੈਂਟ, ਉਹਨਾਂ ਦੀ ਜੀਵਨ ਦਾ ਜਿਹੜਾ ਸਰੋਤ ਆ, ਉਹ ਬਿਜਲੀ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ। ਜੇ ਬਿਜਲੀ ਚਲੇ ਜਾਂਦੀ ਹੈ ਤੇ ਬੜੀ ਮੁਸ਼ਕਲ ਹੁੰਦੀ ਆ। ਜੇ ਕਈ ਘੰਟੇ ਨਾ ਆਵੇ ਬਿਜਲੀ, ਤਾਂ ਫਿਰ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਪੈ ਸਕਦੀ ਆ। ਸੋ ਇਹ ਜ਼ਰੂਰੀ ਆ ਵੀ ਭਾਈ ਤੁਸੀਂ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਅੱਜ ਵਿਸ਼ੇਸ਼ ਧਿਆਨ ਰੱਖੋ। ਜੀ, ਅੱਜ ਵੀ ਬਿਜਲੀ ਬਹੁਤ ਜਗ੍ਹਾ ਦੇ ਉੱਤੇ ਗਈ ਹੋਈ ਆ। ਲਿਵਰਮੋਰ ਦੇ ਬਹੁਤ ਸਾਰੇ ਏਰੀਏ ਦੇ ਵਿੱਚ ਗਈ ਹੋਈ ਆ। ਜ਼ਰੂਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਅਪਡੇਟ ਕਰਾ ਦਿਓ, ਤਾਂ ਕਿ ਆਪਾਂ ਹੋਰ ਸਰੋਤਿਆਂ ਨਾਲ ਵੀ ਸਾਂਝੇ ਕਰ ਦਾਂਗੇ। 408 272 5200 ਦੇ ਨੰਬਰ ਤੇ ਕਾਲ ਕਰਕੇ।